ਜੋ ਭਾਰਤ ਦੇ ਵਿੱਚ ਪਿਛਲੇ 78-79 ਸਾਲਾਂ 'ਚ ਇਨ ਜਨਰਲ ਔਰ ਪਿਛਲੇ 41 ਸਾਲ 'ਚ ਇਨ ਪਰਟੀਕੂਲਰ ਸਿੱਖ ਕੌਮ ਦੇ ਨਾਲ ਹੋਇਆ, ਉਸ ਤੋਂ ਬਾਅਦ ਤਾਂ ਕੋਈ ਇਹ ਤੁੱਕ ਹੀ ਨਹੀਂ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਇੱਕ ਬਰਾਬਰ ਦੇ ਸ਼ਹਿਰੀ ਵਾਂਗ ਰਹਿ ਸਕਦੇ। ਉਹਨਾਂ ਨੇ ਤਾਂ ਸਾਨੂੰ ਰਿਪੀਟਡਲੀ ਅਹਿਸਾਸ ਕਰਵਾਇਆ ਕਿ ਭਾਈ ਤੁਸੀਂ ਗੁਲਾਮ ਹੋ। ਹੈ ਤਾਂ ਕੋਈ ਪੋਲੀਟੀਕਲ ਰੀਜ਼ਨ ਹੈ ਉਹਨਾਂ ਨੂੰ ਅੰਦਰ ਰੱਖਣ ਦਾ ਅੰਮ੍ਰਿਤਪਾਲ ਸਿੰਘ, ਲੇਕਿਨ ਲਗਭਗ 3 ਸਾਲ ਦੀ ਸਾਲ NSA ਵਧਾ ਰਹੇ ਨੇ। ਇਹ ਜ਼ਲਾਲਤ ਕਿ ਵੀ ਇਹਦੇ ਬਾਵਜੂਦ ਕੋਈ ਕੇਸ ਟ੍ਰਾਇਲ 'ਚ ਨਹੀਂ ਹੈ, ਝੂਠਾ ਤੁਸੀਂ ਫਾਈਲ ਕਰ ਦਿਓ। ਜੇ ਅੰਮ੍ਰਿਤਪਾਲ ਸਿੰਘ ਬਾਹਰ ਆ, ਪਹਿਲਾਂ ਉਹਨਾਂ ਦਾ ਸਰਕਾਰੀ ਵਕੀਲ ਕਹਿੰਦਾ ਜੇ ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ 'ਚ ਜਾ ਕੇ ਕੋਈ ਲੈਕਚਰ ਕਰਤਾ ਜਾਂ ਦੂਜਾ, ਪੰਜਾਬ ਦੇ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗ ਜਾਏਗੀ। ਹੁਣ ਉਹਨਾਂ ਨੇ ਕਿਹਾ ਜੀ ਉਹ ਤੇ 15 ਬੰਦਿਆਂ ਨੂੰ ਮਾਰਨ ਨੂੰ ਫਿਰਦਾ ਸੀ, ਉਹਨਾਂ ਬੰਦਿਆਂ ਦੀ ਜਾਨਾਂ ਖਤਰੇ 'ਚ। ਇਹ ਕਸ਼ਮੀਰੀਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਇਹ ਉਹਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੇ ਨਾਲ ਜੋ ਕੁਝ ਹੋ ਰਿਹਾ ਹੈ, ਇਹ ਮੈਸੇਜ ਦੇ ਰਹੇ ਨੇ ਉਹ ਕਿ ਵੀ ਤੁਸੀਂ ਜੋ ਮਰਜ਼ੀ ਕਰ ਲਓ, ਪੁੱਠੇ ਵੀ ਲਟਕਰੋ ਆਪਣਾ ਪੈਟਰੀਓਟਿਜ਼ਮ ਪ੍ਰੂਵ ਕਰਨ ਦੇ ਲਈ ਵੀ, ਫਿਰ ਵੀ ਤੁਹਾਨੂੰ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਨਹੀਂ, ਤੁਹਾਨੂੰ ਅਸੀਂ ਗੁਲਾਮ ਸਮਝਦੇ ਹਾਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖ ਕੌਮ ਬਾਰ-ਬਾਰ ਗੁਲਾਮੀ ਅਤੇ ਜ਼ਲਾਲਤ ਦਾ ਅਹਿਸਾਸ ਕਰ ਰਹੀ ਹੈ ਔਰ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ 3 ਸਾਲਾਂ ਤੋਂ NSA ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜਾ ਹੈ ਉਹ ਰੱਖਿਆ ਹੋਇਆ ਹੈ ਔਰ ਉਸ ਵੱਲੋਂ ਭਾਰਤ ਦੀ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਨੂੰ ਅਟੈਂਡ ਕਰਨ ਲਈ ਪਾਈ ਅਪੀਲ ਨੂੰ ਵੀ ਜਿਹੜਾ ਉਹ ਹਾਈ ਕੋਰਟ ਵਿੱਚ ਘੜੀਸਿਆ ਜਾ ਰਿਹਾ ਹੈ, ਜਦੋਂ ਕਿ ਵਿੰਟਰ ਸੈਸ਼ਨ ਜਿਹੜਾ ਉਹ ਖਤਮ ਹੋਣ ਤੇ ਆ ਗਿਆ ਹੈ। ਸੋ ਇਹ ਹੈ ਗੁਲਾਮੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੋਸਵਾਮੀ ਤੁਲਸੀਦਾਸ ਜਿਹਨੇ 16ਵੀਂ ਸਦੀ ਦੇ ਵਿੱਚ ਤੁਲਸੀ ਰਾਮਾਇਣ ਜਿਹਨੂੰ ਕਿਹਾ ਜਾਂਦਾ ਹੈ, ਓਰੀਜਨਲ ਕੌਂਟੈਕਸਟ ਦਾ ਰਾਮਚਰਿਤ ਮਾਨਸ ਹੈ, ਉਸ ਦੇ ਵਿੱਚ ਉਸ ਦਾ ਹੀ ਇੱਕ ਕੋਟ ਹੈ ਗੋਸਵਾਮੀ ਤੁਲਸੀਦਾਸ ਦਾ, ਜਿਸ 'ਚ ਉਹ ਕਹਿੰਦਾ ਹੈ ਕਿ ਵੀ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਕਿਸੇ ਦਾ ਗੁਲਾਮ ਹੁੰਦਾ ਹੈ, ਉਸ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਬਿਲਕੁਲ। ਔਰ ਜਦੋਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਤੇ ਉਹਨਾਂ ਦਾ ਫਰਮਾਨ ਹੈ, ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ, ਕਿ ਕਿਸੇ ਦੀ ਮੁਤਾਜੀ ਹੈ ਰੱਬ ਮੈਨੂੰ ਨਾ ਦੇਈ। ਹੁਣ ਜਦੋਂ ਅਸੀਂ ਇਸ ਨੂੰ ਇਹ ਇੰਡੀਵਿਜੂਅਲ ਕੌਂਟੈਕਸਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਭਾਵੇਂ ਉਹ ਮੁਤਾਜੀ ਤੁਹਾਡੀ ਕਈ ਵਾਰੀ ਆਰਥਿਕ ਤੌਰ ਦੇ ਉੱਤੇ ਤੁਸੀਂ ਕਿਸੇ ਦੇ ਜਿਹੜਾ ਉਹ ਦੇ ਸਾਹਮਣੇ ਉਸ ਨੂੰ ਸਵਾਲ ਪਾਉਂਦੇ ਹੋ, ਕਈ ਵਾਰ ਤੁਸੀਂ ਮਜਬੂਰਨ ਕਿਸੇ ਦਾ ਅਹਿਸਾਨ ਤੁਹਾਨੂੰ ਲੈਣਾ ਪੈਂਦਾ ਔਰ ਫਿਰ ਤੁਸੀਂ ਉਸ ਅਹਿਸਾਨ ਦੇ ਭਾਰ ਥੱਲੇ ਜੀ ਰਹੇ ਹੁੰਦੇ ਹੋ। ਤੇ ਜਦੋਂ ਕੌਮਾਂ ਜਿਹੜੀਆਂ ਨੇ ਉਹ ਗੁਲਾਮੀ ਦੇ ਵਿੱਚ ਫਸ ਜਾਂਦੀਆਂ, ਉਹ ਕੌਮਾਂ ਦੇ ਸਾਹਮਣੇ ਕਿਸ ਕਿਸਮ ਦੀ ਜ਼ਲਾਲਤ ਹੁੰਦੀ ਹੈ, ਕਿਸ ਕਿਸਮ ਦਾ ਜ਼ਲੀਲਪਣਾ ਹੁੰਦਾ ਹੈ, ਕਿਵੇਂ ਉਹਨਾਂ ਨੂੰ ਜਿਹੜਾ ਉਹ ਸਿਰ ਝੁਕਾ ਕੇ ਔਰ ਹਾਕਮ ਨੂੰ ਖੁਸ਼ ਕਰਨ ਦੇ ਲਈ ਕਿਸ ਕਿਸਮ ਦੇ ਜਿਹੜੇ ਨੇ ਉਹ ਅਡੰਬਰ ਕਰਨੇ ਪੈਂਦੇ ਨੇ, ਇਹ ਅਸੀਂ ਦੇਖ ਸਕਦੇ ਹਾਂ ਕਿ 78 ਸਾਲਾਂ 'ਚ ਜਿੱਥੇ ਕਿ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਸਿੱਖ ਕੌਮ ਫਸੀ। ਔਰ ਇਹ ਵੱਖਰੀ ਕਹਾਣੀ ਹੈ ਕਿ ਉਸ ਸਾਰੇ ਨੂੰ ਜਿਹੜੇ ਦੂਰਦਰਸ਼ੀ ਲੋਕ ਹੁੰਦੇ ਨੇ ਉਹ ਦੇਖ ਸਕਦੇ ਹੁੰਦੇ ਨੇ ਕਿ ਭਾਈ ਤੁਹਾਡੇ ਨਾਲ ਕੀ ਵਾਪਰਨ ਜਾ ਰਿਹਾ ਹੈ, ਉਹ ਤੁਹਾਨੂੰ ਵਾਰਨ ਵੀ ਕਰ ਰਹੇ ਹੁੰਦੇ ਨੇ ਕਿ ਭਾਈ ਆਪਣਾ ਕੋਈ ਔੜ ਪੌੜ ਕਰ ਲਓ। ਔਰ ਜਿਵੇਂ ਮੈਂ ਆਪਣੀ ਵੈਸਟਮਿਨਿਸਟਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਅਲਾਮਾ ਇਕਬਾਲ ਉਹ ਜਦੋਂ ਇਨਕੁਇਜ਼ੀਸ਼ਨ ਦਾ ਸਪੇਨ 600-700 ਸਾਲ ਮੁਸਲਮਾਨਾਂ ਦੇ ਥੱਲੇ ਰਿਹਾ, ਲੇਕਿਨ ਜਦੋਂ 1492 ਦੇ ਨੇੜੇ ਤੇੜੇ ਇਨਕੁਇਜ਼ੀਸ਼ਨ ਦੇ ਨਾਂ ਥੱਲੇ ਉੱਥੇ ਕ੍ਰਿਸਚੀਅਨਿਟੀ ਔਰ ਦੂਸਰੇ ਨੇ ਆਪਣੇ ਜ਼ੁਲਮਾਂ ਦੀ ਜਿਹੜੀ ਹੈ ਉਹ ਪੂਰੀ ਚੱਕੀ ਚਲਾਣੀ ਸ਼ੁਰੂ ਕੀਤੀ, ਤੇ ਫਿਰ ਜਿਹੜੇ 700 ਸਾਲ ਤੋਂ ਕਾਬਜ਼ ਮੁਸਲਮਾਨ ਸੀ ਔਰ ਯਹੂਦੀ ਵੀ ਉਹਨਾਂ ਦੇ ਵਿੱਚ ਸੀ, ਉਹਨਾਂ ਦੇ ਸਾਹਮਣੇ ਦੋ ਹੀ ਚੋਇਸਿਸ ਸੀ ਜਿਹੜੀਆਂ ਅੱਜ ਹਿੰਦੂ ਤਵੀਆਂ ਨੇ, ਸਿੱਖਾਂ
ਮੁਸਲਮਾਨਾਂ ਈਸਾਈਆਂ ਨੂੰ ਦਿੱਤੀਆਂ ਨੇ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡੇ 'ਚ ਜ਼ਮ ਹੋ ਜਾਓ, ਜ਼ਜ਼ਮ ਹੋ ਜਾਓ, ਆਪਣੇ ਆਪ ਨੂੰ ਅੱਡ ਕਹਿਣਾ ਬੰਦ ਕਰੋ, ਮੰਨੋ ਸਾਰੇ ਹਿੰਦੂ ਹੋ, ਪੜ੍ਹੋ ਵੰਦੇ ਮਾਤਰਮ, ਪੀਓ ਗਾਂ ਦਾ ਮੂਤ ਨਹੀਂ, ਔਰ ਗੋਹੇ ਦਾ ਲੇਪ ਕਰੋ ਆਪਣੀਆਂ ਗੱਡੀਆਂ ਦੇ ਉੱਤੇ ਵੀ, ਕਿਉਂਕਿ ਨਿਊਕਲੀਅਰ એનર્ਜੀ ਤੋਂ ਉਹਨੇ, ਨਿਊਕਲੀਅਰ ਬੰਬ ਤੋਂ ਉਹਨੇ ਬਚਾਉਣਾ। ਇਹ ਹੈ ਐਸਿਮੀਲੇਟ ਔਰ ਐਨਾਹੀਲੇਟ, ਜਾਂ ਫਿਰ ਤਬਾਹੀ ਲਈ ਤਿਆਰ ਹੋ, ਜੋ ਸਪੇਨ ਦੇ ਵਿੱਚ ਹੋਇਆ ਜਾਂ ਜੋ ਯਹੂਦੀਆਂ ਦੇ ਨਾਲ ਨਾਜ਼ੀਆਂ ਨੇ ਕੀਤਾ। ਹੁਣ ਕਿਉਂਕਿ ਅਲਾਮਾ ਇਕਬਾਲ ਨੇ ਦੇਖਿਆ ਸੀ ਸਾਰਾ, ਉਹ ਇੱਕ ਚਿੰਤਕ ਵੀ ਸੀ, ਇੱਕ ਫਿਲਾਸਫਰ ਵੀ ਸੀ, ਇੱਕ ਸਪਿਰਿਚੁਅਲਿਸਟ ਵੀ ਸੀ। ਉਹਨਾਂ ਨੇ ਕਿਹਾ ਵੀ ਜੇ ਮੁਸਲਮਾਨ ਭਾਰਤ ਦੇ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਨਾ ਕੀਤਾ, ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਅੱਡਰੀ ਹੋਂਦ, ਅੱਡਰੀ ਜਿਹੜੀ ਹੈ ਪਛਾਣ ਨਾ ਬਣੀ, ਔਰ ਅੱਡਰਾ ਉਹਨਾਂ ਦਾ ਨਾਮ ਜਿਹਦੇ 'ਚੋਂ ਜ਼ਾਹਰ ਹੈ ਬਾਅਦ 'ਚ ਪਾਕਿਸਤਾਨ ਦਾ ਕਾਨਸੈਪਟ ਨਿਕਲਦਾ, ਅਤੇ ਸਾਡੇ ਨਾਲ ਇਹ ਉਹੀ ਕੁਛ ਹੋਏਗਾ ਜੋ ਸਪੇਨ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਇਆ। ਔਰ ਜੇ ਤੁਸੀਂ RSS ਦੀ ਹਿੰਦੂਤਵੀਆਂ ਦੀ ਆਈਡੀਓਲੋਜੀ ਦੇਖੋ, ਇਹ ਕੋਈ ਐਵੇਂ ਨਹੀਂ ਸੀ ਕਿ ਜੀ ਉਹਨਾਂ ਨੇ ਗੋਲਵਲਕਰ ਜਾਂ ਹੈਡਗਵੇਅਰ ਜਾਂ ਸਾਵਰਕਰ ਜਿਹੜਾ ਉਹਨਾਂ ਨੇ ਇਸੇ ਹੀ ਉਹਨਾਂ ਦੇ ਹੀਰੋ ਹਿਟਲਰ ਔਰ ਮਸੋਲਨੀ ਸੀ। ਈਵਨ RSS ਨੇ ਡਾਕਟਰ ਮੁੰਜੇ ਨੂੰ ਭੇਜਿਆ ਸੀ ਮਿਲਣ ਦੇ ਲਈ ਵੀ ਮਸੋਲਨੀ ਨੂੰ, ਔਰ RSS ਦਾ ਸਾਰਾ ਸਟਰਕਚਰ ਫਾਸ਼ਿਜ਼ਮ ਦੇ, ਔਰ ਉਹਨਾਂ ਦਾ ਪਹਿਰਾਵਾ ਵੀ ਜਿਹੜਾ ਫਾਸ਼ਿਸਟਾਂ ਦਾ ਸੀ, ਕਾਲੀ ਟੋਪੀ, ਚਿੱਟੀ ਸ਼ਰਟ ਔਰ ਖਾਕੀ ਨਿੱਕਰ। ਹੁਣ ਨਿੱਕਰ ਨੂੰ ਇਹਨਾਂ ਨੇ ਪੈਂਟ 'ਚ ਕਨਵਰਟ ਕਰ ਦਿੱਤਾ। ਸੋ ਉਹੀ ਬਿਲਕੁਲ ਉਹਨਾਂ ਨੂੰ ਘੱਟ ਗਿਣਤੀਆਂ ਨੂੰ ਜਜ਼ਬ ਕਰਨ ਦੇ ਲਈ ਕਿੰਨਾ ਜ਼ੁਲਮ ਕਰਨਾ ਪੈਂਦਾ ਹੈ, ਮਾਰਨਾ ਪੈਂਦਾ ਹੈ, ਉਡਾਉਣਾ ਪੈਂਦਾ ਹੈ, ਲੱਖਾਂ ਵੀ ਜਿਹੜੇ ਨੇ ਉਹ ਵਾਈਪ ਆਊਟ ਕਰਨੇ ਪੈਂਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਇਹ ਸਭ ਦੇ ਬਾਵਜੂਦ ਜਦੋਂ ਸਾਡੇ ਸਾਹਮਣੇ 47 ਦੇ ਦੌਰ ਦੀ ਚੋਇਸ ਸੀ, ਔਰ ਇਹ ਗੱਲ ਸਾਨੂੰ ਅੱਜ ਵੀ ਸਮਝਣੀ ਹੋਏਗੀ। ਹੁਣ ਹਾਲਾਂ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਹਦਾ ਟਾਈਟਲ ਸੀ ਕਿ ਬਈ ਖਾਲਿਸਤਾਨ ਇਜ਼ ਨੌਕਿੰਗ ਔਨ ਦਾ ਡੋਰ, ਆਰ ਵੀ ਰੈਡੀ ਫॉर ਇਟ। ਹਾਲਾਂਕਿ ਸਾਡੇ ਵੀਰ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਸਾਨੂੰ ਇਹ ਕਹਿਣਾ ਚਾਹੀਦਾ ਕਿ ਵੀ ਸ਼ੁੱਡ ਬੀ ਰੈਡੀ ਫॉर ਇਟ। ਸਾਡੇ ਇੱਕ ਹੋਰ ਵੀਰ ਨੇ ਜਿਹੜਾ ਉਹ ਇਹ ਕਿਹਾ ਕਿ ਵੀ ਕੌਮ ਤਾਂ ਤਿਆਰ ਹੈ, ਜਿਹੜੀ ਲੀਡਰਸ਼ਿਪ ਹੈ ਉਹ ਕਿੱਥੇ ਹੈ ਜਿਹਨੇ ਇਹ ਡਿਲੀਵਰ ਕਰਕੇ ਦੇਣਾ। ਸੋ ਕਿਉਂਕਿ ਕਈ ਵਾਰੀ ਮੈਂ ਪਰਪਸਲੀ ਵੀ ਜਿਹੜਾ ਥਾਟ ਪ੍ਰੋਵੋਕਿੰਗ ਟਾਈਟਲ ਹੁੰਦਾ ਹੈ ਕਿ ਭਾਈ ਅਸੀਂ ਇਹ ਸੋਚੀਏ ਵੀ ਹਾਲਾਤ ਤਾਂ ਸਾਨੂੰ ਦੱਸ ਰਹੇ ਨੇ ਬਾਰ-ਬਾਰ, ਇੰਟਰਨੈਸ਼ਨਲੀ ਵੀ ਅਦਰਵਾਈਜ਼ ਵੀ, ਜੋ ਭਾਰਤ ਦੇ ਵਿੱਚ ਪਿਛਲੇ 78-79 ਸਾਲਾਂ 'ਚ ਇਨ ਜਨਰਲ ਔਰ ਪਿਛਲੇ 41 ਸਾਲ 'ਚ ਇਨ ਪਰਟੀਕੂਲਰ ਸਿੱਖ ਕੌਮ ਦੇ ਨਾਲ ਹੋਇਆ। ਉਸ ਤੋਂ ਬਾਅਦ ਤਾਂ ਕੋਈ ਇਹ ਤੁੱਕ ਹੀ ਨਹੀਂ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਇੱਕ ਬਰਾਬਰ ਦੇ ਸ਼ਹਿਰੀ ਵਾਂਗ ਰਹਿ ਸਕਦੇ। ਉਹਨਾਂ ਨੇ ਤਾਂ ਸਾਨੂੰ ਰਿਪੀਟਡਲੀ ਅਹਿਸਾਸ ਕਰਵਾਇਆ ਕਿ ਭਾਈ ਤੁਸੀਂ ਗੁਲਾਮ ਹੋ, ਔਰ ਉਸ ਦਾ ਹੀ ਨਤੀਜਾ ਹੈ ਕਿ ਭਾਈ ਖਾਲਿਸਤਾਨ ਦੀ ਲਹਿਰ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮੱਤਾ ਹੋਏ, ਮਾਨਮੱਤਾ ਹੋਏ, ਅੱਡ ਮੁਲਕ ਖਾਲਿਸਤਾਨ ਹੋਏ। ਹਾਲਾਂ ਅਸੀਂ ਇਸ ਦੀ ਵੀ ਵਜ਼ਾਹਤ ਕਰਦੇ ਹਾਂ ਕਿ ਭਾਈ ਇਸ ਮਾਮਲੇ ਦੇ ਵਿੱਚ ਤਾਂ ਯਕਜ਼ੈਦੀ ਸੋਲੀਡੈਰਿਟੀ ਹੋਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਨੰਬਰ 1। ਫਿਰ ਜਿਹੜੀ ਵਿਉਂਤਬੰਦੀ ਹੈ, ਕੌਣ ਕਿਸ ਤਰੀਕੇ ਨਾਲ ਇਸ ਆਜ਼ਾਦੀ ਦੇ ਘੋਲ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ, ਉਸ ਮਾਮਲੇ 'ਚ ਡਿਫਰੈਂਸ ਹੋ ਸਕਦਾ ਹੈ। ਯਤਨ ਇਹੀ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ, ਕਿ ਵੀ ਜਦੋਂ ਤੱਕ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੋਏਗੀ, ਤੁਹਾਡਾ ਜਿਹੜਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ, ਦੁਸ਼ਮਣ ਆਟੋਮੈਟਿਕਲੀ ਮਿੱਤਰ ਬਣ ਜਾਂਦੇ ਨੇ। ਹੁਣ ਜਿਹੜੇ ਸਮਝਦੇ ਨੇ ਕਿ ਭਾਈ ਇੱਕ ਉਹ ਵੀ ਹੈ ਜੀ ਕਿ ਹੁਣ ਹਥਿਆਰਬੰਦ ਸੰਘਰਸ਼ ਦੀ ਲੋੜ ਨਹੀਂ ਹੈ, ਕਲਮ ਦੀ ਲੜਾਈ ਹੈ, ਅਸੀਂ ਉਹਨੂੰ ਵੀ ਵੈਲਕਮ ਕਰਦੇ ਹਾਂ, ਠੀਕ ਹੈ। ਕਲਮ ਦੇ ਰਾਹੀਂ ਉਹ ਵੀ, ਜੇ ਹੁਣ ਖਾਲਿਸਤਾਨ ਰੈਫਰੈਂਡਮ ਬਿਲਕੁਲ ਪੀਸਫੁਲ UN ਚਾਰਟਰ ਦੇ ਥੱਲੇ ਇੱਕ ਮੁਹਿੰਮ ਉਹਦੇ ਨਾਲ ਸੰਬੰਧਿਤ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਨੇ ਕੋਈ ਉੱਥੇ UK ਦੇ ਵਿੱਚ ਕੋਈ ਭੰਗਿਆਂ ਵਾਲੀ ਤੋਪ ਨਹੀਂ ਸੀ ਚਲਾਈ ਹੋਈ, ਉਹਨਾਂ ਦੇ ਨਾਲ ਕੀ ਹੋਇਆ। ਗੁਰਪਤਵੰਤ ਸਿੰਘ ਪੰਨੂ ਜਿਹੜੇ ਕਾਨੂੰਨੀ ਸਲਾਹਕਾਰ ਨੇ, ਇਹਨੂੰ ਮੂਵ ਨੂੰ ਚਲਾ ਰਹੇ ਨੇ, ਉਹਨਾਂ ਨੂੰ ਆਪਣੀਆਂ ਜਿਹੜਾ ਸਾਜ਼ਿਸ਼ ਦਾ ਜਿਹੜਾ ਉਹ ਘੜ ਲਈ ਸੀ ਮਾਰਨ ਦੀ। ਹੁਣ ਇਸ ਲੈਵਲ 'ਤੇ ਇਹ ਵੀ ਉਹਨਾਂ ਨੂੰ ਸਭ ਜਿਹੜੇ ਸਿਰਫ ਤੇ ਸਿਰਫ ਇਹ ਕਹਿੰਦੇ ਨੇ ਕਿ ਜੀ ਜੇ ਸਾਡਾ ਹਥਿਆਰਬੰਦ ਸੰਘਰਸ਼ ਨਾ ਹੁੰਦਾ
ਤੇ ਫਿਰ ਇਵੇਂ ਨਾ ਹੁੰਦਾ ਉਵੇਂ ਨਾ ਹੁੰਦਾ, ਪਿੰਡਾਂ ਵਾਲੇ ਅੰਦਰ ਨਾ ਜਾਂਦੇ, ਫਿਰ ਫੌਜ ਨੂੰ ਮੌਕਾ ਨਾ ਮਿਲਦਾ ਉਹ ਦੇਖ ਲੈਣ। ਖਾਲਿਸਤਾਨ ਰੈਫਰੈਂਡਮ ਤਾਂ ਇੱਕ ਪੀਸਫੁਲ ਪ੍ਰੋਸੈਸ ਹੈ। ਬਿਲਕੁਲ। ਦੈਨ ਉਹ ਕਲਾਸ ਜਿਹੜੀ ਕਹਿੰਦੀ ਆ ਜੀ ਕਿ ਵਿਦ ਇਨ ਇੰਡੀਆ ਅਸੀਂ ਆਪਣੀ, ਸਾਨੂੰ ਕੋਈ, ਜਿਵੇਂ ਦੀਪ ਸਿੱਧੂ ਦਾ ਇਹ ਸੀ ਔਰ ਮੈਨੂੰ ਇਹ ਠੀਕ ਲੱਗਦਾ ਹੈ, ਇਹ ਵੀ ਉਹਨਾਂ ਦਾ ਇੱਕ, ਕਿ ਸਾਨੂੰ ਕੋਈ ਸਪੇਸ ਨਹੀਂ ਦੇਣਾ ਚਾਹੀਦਾ ਸਿਸਟਮ ਨੂੰ, ਕੋਈ ਥਾਂ ਖਾਲੀ ਨਹੀਂ ਛੱਡਣੀ ਚਾਹੀਦੀ, ਵਿਦਨ ਦਾ ਸਿਸਟਮ ਫਾਈਟ ਕਰਨਾ ਚਾਹੀਦਾ। ਹੁਣ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਵਿਦਨ ਦਾ ਸਿਸਟਮ ਗੱਲ ਖਾਲਿਸਤਾਨ ਦੀ ਕਰਦੇ ਨੇ, ਲੇਕਿਨ ਚੋਣ ਪ੍ਰੋਸੈਸ ਦੇ ਵਿੱਚ ਵੀ ਹੁੰਦੇ ਨੇ, 2 ਵਾਰ ਉਹ MP ਵੀ ਬਣ ਕੇ ਗਏ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਦਾ ਆਰਗੂਮੈਂਟ ਜਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਯੂਨੀਕ ਨੇ, ਗੱਲ ਆਪਣੇ ਉਹ ਪੂਰੇ ਵਿਦ ਫੈਕਟਸ ਕਰਦੇ ਨੇ। ਪਰ ਉੱਥੇ ਜਿਹੜੇ ਦੂਸਰੇ ਸਾਰੇ ਗੂੰਗੇ ਔਰ ਅੰਨੇ ਔਰ ਬੋਲੇ ਇਕੱਠੇ ਕੀਤੇ ਹੋਏ ਨੇ ਸਾਰੇ, ਕੀ ਉਹਨਾਂ ਦੇ ਉੱਤੇ ਕੋਈ ਇਫੈਕਟ ਹੁੰਦਾ? ਨਹੀਂ ਹੁੰਦਾ। ਲੇਕਿਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਤੁਹਾਨੂੰ ਇੱਕ ਸਟੇਜ ਦੇ ਉੱਤੇ 1989 'ਚ ਜਦੋਂ ਬਹੁਤ ਸਾਰੇ ਸਿੱਖ ਸਣੇ ਮਾਨ ਸਾਹਿਬ ਔਰ ਦੂਜੇ ਜੇਲ੍ਹ ਦੇ ਵਿੱਚ ਸੀ, ਔਰ ਇਹ ਸੀ ਕਿ ਭਾਈ ਜੇ ਚੋਣ ਲੜੀ ਜਾਏ, ਲੋਕਾਂ ਦਾ ਮੈਂਡੇਟ ਹੋਏਗਾ ਸਰਕਾਰ ਦੇ ਅੰਦਰ ਰੱਖਣਾ, ਹਾਲਾਂਕਿ ਕੋਈ ਕਨਸਟੀਟਿਊਸ਼ਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਬਣ ਜਾਏ ਤਾਂ ਉਹ ਰਿਲੀਜ਼ ਹੋ ਜਾਂਦਾ ਹੈ, ਪਰ ਇੱਕ ਦਬਾਅ ਹੁੰਦਾ ਹੈ ਔਰ ਉਹ ਦਬਾਅ ਨੇ ਕੰਮ ਵੀ ਕੀਤਾ। ਸਿਮਰਜੀਤ ਸਿੰਘ ਮਾਨ ਬਾਹਰ ਆਏ, ਅਤਿੰਦਰਪਾਲ ਸਿੰਘ, ਦੂਸਰੇ ਜਿਹੜੇ ਨੇ 9 MP 1999 ਦੇ ਪੀਰੀਅਡ 'ਚ। ਹੁਣ ਭਾਈ ਅਤਿੰਦਰਪਾਲ ਸਿੰਘ ਜਾਂ ਮਾਨ ਸਾਹਿਬ ਜਾਂ ਬੀਬੀ ਰਜਿੰਦਰ ਕੌਰ ਬੁਲਾਰਾ ਜਾਂ ਬੀਬੀ ਬਿਮਲ ਕੌਰ ਖਾਲਸਾ ਔਰ ਸੁੱਚਾ ਸਿੰਘ ਮਲੋਆ, ਉਸ ਦੌਰ ਦੇ ਵਿੱਚ 9 ਮੈਂਬਰ ਪਾਰਲੀਮੈਂਟ 1999 ਦੇ ਵਿੱਚ ਪੰਥ ਪ੍ਰਸਤ ਜਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਸੀ ਕਿ ਉਹ ਕੋਈ ਹਾਸਲ ਕਰ ਸਕੇ। ਲੇਕਿਨ ਇਹਦੇ ਬਾਵਜੂਦ ਜਿਹੜੀ ਅਸੀਂ ਇਹਨੂੰ ਰਿਜੈਕਟ ਨਹੀਂ ਕਰਦੇ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਦੁਬਈ ਤੋਂ ਆਏ, ਲਗਭਗ 7-8 ਮਹੀਨੇ ਦੇ ਪੀਰੀਅਡ 'ਚ ਉਹਨਾਂ ਨੇ ਖਾਲਸਾ ਵਹੀਰ ਔਰ ਦੂਸਰਾ ਡਰੱਗ ਡੀ ਐਡਿਕਸ਼ਨ ਲਾਈਨ ਔਰ ਇੱਕ ਸਪਾਰਕ ਵਾਂਗ ਸੀ ਲੋਕਾਂ ਦੇ ਵਿੱਚ, ਇੱਕ ਹੋਪ ਯੂਥ ਦੇ ਵਿੱਚ। ਔਰ ਉਹ ਮਾਂ-ਬਾਪ ਜਿਨ੍ਹਾਂ ਦੇ ਵਿੱਚ ਇਵਨ ਹਿੰਦੂ ਪਰਿਵਾਰ ਵੀ ਸੀ, ਜਿਨ੍ਹਾਂ ਦੇ ਬੱਚੇ ਡਰੱਗਸ ਦਾ ਸ਼ਿਕਾਰ ਸੀ, ਉਹਨਾਂ ਨੂੰ ਲੱਗਾ ਕਿ ਭਾਈ ਇਹ ਹੋਏਗਾ ਔਰ ਉਹਨਾਂ ਨੇ ਬਿਲਕੁਲ ਠੀਕ ਮੂਵ ਸ਼ੁਰੂ ਕੀਤੇ। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਏਜੰਸੀਆਂ ਦੀ ਆਪਣੀ ਖੇਡ ਹੁੰਦੀ ਹੈ, ਕਿਸ ਕਿਸਮ ਦੇ ਲੋਕ ਨਾਲ ਲੱਗ ਗਏ। ਫਿਰ ਉਹ ਜਲੰਧਰ ਦੇ ਮਾਡਲ ਟਾਊਨ 'ਚ ਕੁਰਸੀਆਂ ਦਾ ਤੋੜਨਾ ਤੇ ਅਜਨਾਲੇ ਵਾਲੀ ਘਟਨਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਫਿਰ ਪੂਰੀ ਹੰਟਿੰਗ, ਫਿਰ ਉਹ ਸੈਂਟਰਲ ਏਜੰਸੀਆਂ, ਪੰਜਾਬ ਦੀਆਂ ਏਜੰਸੀਆਂ, ਅਸਲੀ ਗੜਬੜ ਜਿਹੜੀ ਉਹਨਾਂ ਨੂੰ ਨਜ਼ਰ ਆਈ ਕਿ ਵੀ ਪੰਜਾਬ ਦੇ ਵਿੱਚ ਅਵੇਕਨਿੰਗ, ਯੂਥ ਦੀ ਅਵੇਕਨਿੰਗ ਔਰ ਜਿਹੜੇ ਸਪਿਰਿਚੁਅਲੀ ਅਵੇਕਨ ਹੁੰਦੇ ਨੇ, ਰੂਹਾਨੀ ਤੌਰ ਤੇ ਜਿਹੜੇ ਜਾਗਦੇ ਨੇ, ਉਹਨਾਂ ਨੂੰ ਤੁਸੀਂ ਫਿਰ ਪੋਲੀਟੀਕਲੀ ਸਬਜੂਗੇਟ ਨਹੀਂ ਕਰ ਸਕਦੇ, ਸਿਆਸੀ ਤੌਰ ਤੇ ਤੁਸੀਂ ਗੁਲਾਮ ਨਹੀਂ ਬਣਾ ਸਕਦੇ। ਸੋ ਉਸ ਕਿਸਮ ਦਾ ਟਰੈਪ ਉਹਨਾਂ ਨੇ ਲੇ ਕੀਤਾ। ਨਤੀਜੇ ਦੇ ਤੌਰ ਤੇ ਲਗਭਗ 4 ਹਫ਼ਤੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਜਿਹੜਾ ਪਪਲਪ੍ਰੀਤ ਔਰ ਉਹਦਾ ਰਨ ਹੋਏ, ਪੁਲਿਸ ਇੱਥੇ ਉੱਥੇ। ਫਾਈਨਲੀ ਉਹਨਾਂ ਨੇ ਉਹਨਾਂ ਦੇ ਰੋਡੇ ਪਿੰਡ ਜਿੱਥੇ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ, ਉੱਥੋਂ ਨਿਕਲ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਨੇ। ਹਕੀਕਤ ਇਹ ਹੈ ਕਿ ਵੀ ਇਹਦੇ ਬਾਵਜੂਦ NSA ਲਾ ਦਿੱਤਾ ਗਿਆ, ਕੋਈ ਕੇਸ ਅਦਰਵਾਈਜ਼ ਟਰਾਇਲ 'ਚ ਨਹੀਂ ਹੈ। ਹੁਣ ਇਹ ਪਾਠ ਦੇ ਥੱਲੇ ਕਿ ਭਾਈ ਉਹਨਾਂ ਨੂੰ ਜੇਲ੍ਹ 'ਚ ਹੁੰਦਿਆਂ ਉਹਨਾਂ ਨੇ MP ਦੇ ਪੇਪਰ ਫਾਈਲ ਕੀਤੇ, 2 ਲੱਖ ਦੇ ਕਰੀਬ ਵੋਟਾਂ ਤੋਂ ਜ਼ਿਆਦਾ ਵੋਟਾਂ ਉਹਨਾਂ ਨੂੰ ਮਿਲੀਆਂ, ਜਿੰਨੀਆਂ ਮੋਦੀ ਨੂੰ ਵੀ ਨਹੀਂ ਮਿਲੀਆਂ। ਮੋਦੀ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ। ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਕਿਉਂਕਿ ਉਹ ਜਿੱਤ ਗਏ ਨੇ ਔਰ ਉਹਨਾਂ ਨੂੰ ਬਾਹਰ ਹੈ ਤਾਂ ਕੋਈ ਪੋਲੀਟੀਕਲ ਰੀਜ਼ਨ ਹੈ ਉਹਨਾਂ ਨੂੰ ਅੰਦਰ ਰੱਖਣ ਦਾ ਅੰਮ੍ਰਿਤਪਾਲ ਸਿੰਘ। ਲੇਕਿਨ ਲਗਭਗ 3 ਸਾਲ ਦੀ ਸਾਲ NSA ਵਧਾ ਰਹੇ ਨੇ। ਅੰਦਰ ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ, ਪਹਿਲੀ ਵਾਰ 3 ਸਾਲ ਬਾਅਦ ਜਿਹੜੇ ਹੁਣ ਵਿੰਟਰ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਕੱਲ ਖਤਮ ਹੋ ਜਾਣਾ ਜੇ ਉਹਨੂੰ ਐਕਸਟੈਂਡ ਨਾ ਕੀਤਾ, ਔਰ ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ ਹਾਲਾਂ ਪਹਿਲਾਂ ਵੀ ਪਟੀਸ਼ਨਾਂ ਪਾਈਆਂ ਪਿਛਲੇ ਸੈਸ਼ਨਾਂ ਵੇਲੇ। ਹੁਣ ਬਾਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ, ਵਕੀਲ ਪੇਸ਼ ਨਹੀਂ ਹੋ ਸਕਦੇ, ਔਰ ਪਹਿਲੀ ਵਾਰ ਲੋਕਾਂ ਨੇ ਝਲਕਾਰਾ ਦੇਖਿਆ ਜਿਹੜਾ ਮੀਡੀਆ ਰਾਹੀਂ ਆਇਆ 3 ਸਾਲ ਬਾਅਦ ਲਗਭਗ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਵਕੀਲ ਨਹੀਂ ਹੈ, ਕੋਈ ਨਹੀਂ, ਮੈਂ ਆਪਣਾ ਕੇਸ ਆਪ ਪ੍ਰੈਜ਼ੈਂਟ ਕਰਦਾ। ਉਹਨਾਂ ਨੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੱਥੇ ਕਿ ਉਹਨਾਂ ਨੇ ਪੈਰੋਲ ਦੀ ਪਟੀਸ਼ਨ ਪਾਈ ਹੋਈ ਹੈ, ਔਰ ਉੱਥੇ ਜਿਹੜੇ ਉਹਨਾਂ ਦੇ ਜੱਜ ਸੀ ਉਹਨਾਂ ਦੇ ਸਾਹਮਣੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੈਂ ਖਡੂਰ ਸਾਹਿਬ ਹਲਕੇ ਨੂੰ ਰਿਪਰੈਜ਼ੈਂਟ ਕਰਦਾ, ਮੈਨੂੰ ਅੰਦਰ ਰੱਖਿਆ ਹੋਇਆ। ਮੇਰੇ ਹਲਕੇ ਦੇ ਲੋਕ ਜਿਹੜੇ ਨੇ ਫਲੱਡਸ ਦਾ ਪ੍ਰਭਾਵਿਤ ਹੋਏ, 800 ਤੋਂ ਜ਼ਿਆਦਾ ਪਿੰਡ, ਉੱਥੇ ਡਰੱਗਸ ਦਾ ਮਾਮਲਾ, ਫੇਕ ਐਨਕਾਊਂਟਰ ਹੋ ਰਿਹਾ
ਔਰ ਮੈਂ ਲੋਕਾਂ ਨੂੰ ਦੀ ਨੁਮਾਇੰਦਗੀ ਕਿਉਂ ਨਹੀਂ ਕਰ ਸਕਦਾ? ਮੈਨੂੰ ਲੋਕਾਂ ਨੇ ਚੁਣਿਆ ਹੋਇਆ ਹੈ। ਹੁਣ ਇਸ ਤੋਂ ਪਹਿਲਾਂ ਕਿ ਕੋਈ ਜਿਹੜਾ ਹੋਏ ਆਲਰੇਡੀ ਸੈਸ਼ਨ ਖਤਮ ਹੋ ਜਾਣ, ਪਰ ਇਹ ਜ਼ਲਾਲਤ ਕਿ ਵੀ ਇਹਦੇ ਬਾਵਜੂਦ ਕੋਈ ਕੇਸ ਟਰਾਇਲ 'ਚ ਨਹੀਂ ਹੈ। ਝੂਠਾ ਤੁਸੀਂ ਫਾਈਲ ਕਰ ਦਿਓ ਜੇ ਅੰਮ੍ਰਿਤਪਾਲ ਸਿੰਘ ਬਾਹਰ ਆ, ਪਹਿਲਾਂ ਉਹਨਾਂ ਦਾ ਸਰਕਾਰੀ ਵਕੀਲ ਕਹਿੰਦਾ ਹੈ ਜੇ ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ 'ਚ ਜਾ ਕੇ ਕੋਈ ਲੈਕਚਰ ਕਰਤਾ ਜਾਂ ਦੂਜਾ, ਪੰਜਾਬ ਦੇ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗ ਜਾਏਗੀ। ਹੁਣ ਉਹਨਾਂ ਨੇ ਕਿਹਾ ਜੀ ਉਹ ਤੇ 15 ਬੰਦਿਆਂ ਨੂੰ ਮਾਰਨ ਨੂੰ ਫਿਰਦਾ ਸੀ, ਉਹਨਾਂ ਬੰਦਿਆਂ ਦੀ ਜਾਨਾਂ ਖਤਰੇ 'ਚ। ਸੋ ਹੁਣ ਇਹ ਹੈ, ਜਦੋਂ ਮੈਂ ਇਹ ਕਹਿੰਦਾ ਹਾਂ ਵੀ ਸਾਨੂੰ ਇਹ ਰਿਅਲਾਈਜ਼ ਹੋਣਾ ਚਾਹੀਦਾ ਹੈ ਕਿ ਜ਼ਲਾਲਤ ਕੀ ਹੁੰਦੀ ਹੈ, ਗੁਲਾਮੀ ਕੀ ਹੁੰਦੀ ਹੈ। ਇਹਦੇ ਬਾਅਦ ਇੱਕ ਤਬਕਾ ਉਹ ਵੀ ਹੈ ਜਿਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਲੋ ਜੀ ਆਉਂਦਿਆਂ ਤਾਂ ਉਹ ਕਹਿੰਦੇ ਸੀ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ ਔਰ ਦੂਸਰੇ ਕਾਹਨੂੰ ਮੰਗਦੇ ਇਹਦਾ ਅਸੀਂ ਤਾਂ ਆਪਣੀ ਆਜ਼ਾਦੀ ਲਈ ਲੜਨਾ ਹੈ ਜਾਂ ਦੂਜਾ। ਹੁਣ ਦੇਖੋ ਜੀ ਉਹਨੇ ਸੰਵਿਧਾਨ ਦੇ ਥੱਲੇ ਸਹੁੰ ਚੁੱਕ ਲਈ, ਫਿਰ ਉਹਨੇ ਇਲੈਕਸ਼ਨ ਲੜ ਲਈ, ਹੁਣ ਫਿਰ ਪੈਰੋਲ ਮੰਗ। ਉਹਨਾਂ ਦਾ ਆਪਣਾ ਏਜੰਡਾ ਹੁੰਦਾ। ਕਈ ਸਿਧਾਂਤਕ ਨੇ, ਜੇ ਦਲ ਖਾਲਸਾ ਹੈ ਉਹਨਾਂ ਦਾ ਸਿਧਾਂਤਕ ਹੈ ਵੀ ਅਸੀਂ ਚੋਣਾਂ ਨਹੀਂ ਲੜਨੀਆਂ ਸਿਸਟਮ। ਪਰ ਮੈਂ ਇਹ ਕਿਹਾ ਵੀ ਜਿਵੇਂ ਹਰ ਸਪੇਸ ਤੋਂ ਤੁਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰੀ ਹੈ ਕਿ ਭਾਈ ਅਸੀਂ ਗੁਲਾਮ ਹੈ, ਅਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਉਹ ਤੁਹਾਨੂੰ ਕੋਈ ਪਲੇਟਫਾਰਮ ਮਿਲੇ। ਪਰ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਇਲੈਕਟਿਡ, ਤੁਸੀਂ ਉਹਨਾਂ ਦੇ ਸਿਸਟਮ 'ਚ ਹੀ ਮੰਨ ਲਓ ਅੰਮ੍ਰਿਤਪਾਲ ਸਿੰਘ ਇੰਡੀਅਨ ਸਿਸਟਮ 'ਚ ਫਿੱਟ ਹੋ ਗਿਆ ਮੰਨ ਲਓ, ਪਰ ਉਸ ਸਿਸਟਮ 'ਚ ਵੀ ਕਾਨਸਟੀਟਿਊਸ਼ਨ ਦੇ ਥੱਲੇ ਵੀ ਇੱਕ ਇਲੈਕਟਿਡ ਬੰਦਾ ਜਿਹਨੂੰ ਤੁਸੀਂ ਬਿਨਾਂ ਕਾਰਨ 3 ਸਾਲ ਤੋਂ ਅੰਦਰ ਰੱਖਿਆ ਹੋਇਆ ਹੈ। ਮੈਂ ਉਹਦੇ ਨਾਲ ਕੰਪੇਅਰ ਨਹੀਂ ਕਰਾਂਗਾ ਜੀ ਇੰਜੀਨੀਅਰ ਰਸ਼ੀਦ ਨੂੰ ਅਲਾਉ ਕਰਤਾ, ਉਹਨੂੰ ਇਹ ਕੰਪੈਰੀਜ਼ਨ ਵੀ ਠੀਕ ਨਹੀਂ ਹੈ। ਉਹਦਾ ਵੀ ਹੱਕ ਬਣਦਾ ਹੈ। ਉਹਨੂੰ ਕਸ਼ਮੀਰ ਦੇ ਲੋਕਾਂ ਨੇ ਲੱਖਾਂ ਵੋਟਾਂ ਦੇ ਨਾਲ ਜਿਤਾ ਕੇ ਭੇਜਿਆ, ਉਹ ਝੂਠੇ ਮਨੀ ਲਾਂਡਰਿੰਗ ਕੇਸਾਂ 'ਚ ਫਸਾਇਆ ਹੋਇਆ। ਪਰ ਇਹ ਕਸ਼ਮੀਰੀਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਇਹ ਉਹਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੇ ਨਾਲ ਜੋ ਕੁਝ ਹੋ ਰਿਹਾ ਹੈ, ਇਹ ਮੈਸੇਜ ਦੇ ਰਹੇ ਨੇ ਉਹ ਕਿ ਵੀ ਤੁਸੀਂ ਜੋ ਮਰਜ਼ੀ ਕਰ ਲਓ, ਪੁੱਠੇ ਵੀ ਲਟਕਰੋ ਆਪਣਾ ਪੈਟਰੀਓਟਿਜ਼ਮ ਪ੍ਰੂਵ ਕਰਨ ਦੇ ਲਈ ਵੀ, ਫਿਰ ਵੀ ਤੁਹਾਨੂੰ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਨਹੀਂ, ਤੁਹਾਨੂੰ ਅਸੀਂ ਗੁਲਾਮ ਸਮਝਦੇ ਹਾਂ, ਤੁਹਾਨੂੰ ਅਸੀਂ ਜ਼ਲੀਲ ਕਰਾਂਗੇ, ਤੁਹਾਨੂੰ ਅਸੀਂ ਖਰਾਬ ਕਰਾਂਗੇ, ਤੁਹਾਨੂੰ ਪੈਰ ਪੈਰ ਦੇ ਉੱਤੇ ਰਿਅਲਾਈਜ਼ ਕਰਵਾਵਾਂਗੇ ਕਿ ਤੁਸੀਂ ਗੁਲਾਮ ਹੋ ਔਰ ਇਸ ਮੁਲਕ 'ਚ ਹਿੰਦੂਆਂ ਦਾ ਰਾਜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਪੰਨੂ ਜੀ ਵੀ, ਬਲਵੀਰ ਸਿੰਘ ਜੀ ਵੀ, और फिर इसी तरह घुसके जी भी, और फिर इसी तरह मोहम्मद याकूब जी। ये कहते हैं डॉक्टर साहब पाकिस्तान आर्मी ने कहा है कि इमरान खान इंडिया का एजेंट है, यानी पाकिस्तान का गद्दार है। आप क्या कहते हैं, क्या इमरान खान को फांसी होनी चाहिए? देखो ਇਹ ਸਾਡੇ ਉਸ ਖਿੱਤੇ ਦਾ ਇੱਕ ਹਿੱਸਾ ਹੀ ਬਣ ਗਿਆ ਜਿਹਦੇ ਨਾਲ ਤੁਸੀਂ ਸਹਿਮਤ ਨਾ ਹੋਵੋ ਉਹਨੂੰ ਦੂਸਰੇ ਮੁਲਕ ਦਾ ਗੱਦਾਰ ਕਹੋ। ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਪਾਕਿਸਤਾਨ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਉਹਨਾਂ ਨੇ ਕੀ ਕਰਨਾ ਹੈ। ਪਰ ਮੈਂ ਸਮਝਦਾ ਵੀ ਜਿੰਨੇ ਚੈਲੰਜ ਪਾਕਿਸਤਾਨ ਦੇ ਸਾਹਮਣੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ ਆਪਸ ਦੇ ਵਿੱਚ ਜਿਹੜੀਆਂ ਮਤਭੇਦ ਨੇ, ਡਿਫਰੈਂਸਿਸ ਨੇ, ਉਹਨਾਂ ਨੂੰ ਰਿਜ਼ੋਲਵ ਕਰਨਾ ਚਾਹੀਦਾ ਹੈ। ਬਹੁਤ ਸਾਰੇ ਚੈਲੰਜਸ ਨੇ। ਇੰਡੀਆ ਜਿਸ ਲੈਵਲ ਤੱਕ ਜਾ ਕੇ ਡਿਸਟਰੋਏ ਕਰਨਾ ਚਾਹੁੰਦਾ ਹੈ ਔਰ ਅਜੇ ਇੰਟਰਨੈਸ਼ਨਲੀ ਵੀ ਜੋ ਕੁਝ ਚੱਲ ਰਿਹਾ ਹੈ, ਪਤਾ ਨਹੀਂ ਕਦੋਂ ਅਮਰੀਕਨ ਨੀਤੀ ਕਿਸ ਪਾਸੇ ਜਾਏ। ਸੋ ਆਪਸ ਦੇ ਵਿੱਚ ਜਦੋਂ ਕੋਈ ਵੀ ਸੁਸਾਇਟੀ ਅੰਦਰੋਂ ਕਮਜ਼ੋਰ ਹੁੰਦੀ ਹੈ, ਟਕਰਾਅ 'ਚ ਜਾਂਦੀ ਹੈ, ਤੇ ਫਿਰ ਦੁਸ਼ਮਣ ਨੂੰ ਵੀ ਮੌਕਾ ਮਿਲਦਾ। ਮੈਂ ਤਾਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਬਿਨਾਂ ਇੰਟਰਨਲ ਪੋਲਿਟਿਕਸ 'ਚ ਇਨਵੋਲਵ ਹੋਇਆ यही एडवाइस देना चाहूँगा। फिर कहते हैं खालिस्तान ऑलरेडी देयर, बस इंडिया से आज़ाद करवाना है, जैसे कश्मीर और फ़लस्तीन आज़ाद करवाएं। और फिर इस तरह कहते हैं कि आस्ट्रेलिया में आप डिस्कस कर देती है जी घटना सी, और मिश्रा सिंह जी भी, और फिर इस तरह साढ़े को जसपाल सिंह खैले जी भी, बसरा जी भी, और फिर इस तरह जसवीर बराड़ जी भी, और फिर इस तरह कुलविंदर सिंह जी भी, और याकूब जी कहते हैं कि डॉक्टर साहब जब आप गुरुद्वारा जाकर सजदा करते हैं तो किसको सजदा करते हैं? देखो सजदा तो अकाल पुरख रब नूं हुंदा है, और सजदा ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਇਆ ਜਾਂਦਾ ਉਹਦੇ 'ਚ ਗੁਰੂ ਗ੍ਰੰਥ ਸਾਹਿਬ 'ਚ ਕੋਈ ਸਿਰਫ ਤੇ ਸਿਰਫ ਰੱਬ ਦੀਆਂ ਗੱਲਾਂ ਨੇ, ਰੱਬ ਦੀ ਸਿਫਤ ਸਲਾਹ ਹੈ, ਬਾਣੀ ਹੈ। ਜਿਵੇਂ ਕੁਰਾਨ ਮਜੀਦ ਨੂੰ ਮੁਸਲਮਾਨ ਅੱਲਾ ਦਾ ਕਲਾਮ ਮੰਨਦੇ ਨੇ, ਇਸੇ ਤਰ੍ਹਾਂ ਅਸੀਂ ਗੁਰਬਾਣੀ ਨੂੰ, ਗੁਰੂ ਸਾਹਿਬਾਨ
ਦੇ ਰਾਹੀਂ ਆਇਆ ਉਸ ਰੱਬ ਦਾ ਫਰਮਾਨ ਮੰਨਦੇ ਹਾਂ। ਸੋ ਜਿਹੜਾ ਸਜਦਾ ਉਹ ਅਕਾਲ ਪੁਰਖ ਬਾਣੀ ਨੂੰ ਅਕਾਲ ਪੁਰਖ ਰੂਪ ਜਾਣ ਕੇ ਉਸ ਰੱਬ ਦੇ ਸਾਹਮਣੇ ਸਜਦਾ ਹੁੰਦਾ। ਇਸੇ ਤਰ੍ਹਾਂ ਜਦੋਂ ਅਰਦਾਸ ਹੁੰਦੀ ਹੈ, ਦੁਆ ਜਾਂ ਪ੍ਰੇਅਰ, ਉਹ ਵੀ ਅਕਾਲ ਪੁਰਖ ਵਾਚਕ ਹੁੰਦੀ ਹੈ, ਰੱਬ ਨੂੰ ਹੀ ਐਡਰੈਸਡ ਹੁੰਦੀ ਹੈ। ਧਰਮ ਸਿੰਘ ਜੀ ਵੀ ਔਰ ਕੁਲਦੀਪ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਜਾਕੂਬ ਜੀ ਕਹਿੰਦੇ ਨੇ ਕਿ ਖਾਲਿਸਤਾਨ की आवाज को मजबूत करने के लिए सच्चो सच टीवी 84 को दिल खोल कर चाहता हूँ। और फिर इसी तरह साढ़े कोल फिर कहते हैं कि मेरा दोस्त कहता है कि अगर बांग्लादेश बन सकता है तो फिर खालिस्तान क्यों नहीं बन सकता। खालिस्तान हर सूरत में बनना चाहिए। ਦੇਖੋ ਬੰਗਲਾਦੇਸ਼ ਬਣਾਉਣ ਲਈ ਤਾਂ ਇੰਡੀਆ ਨੇ ਫੌਜ ਭੇਜੀ। ਹੁਣ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਵੀ ਖਾਲਿਸਤਾਨ ਦੇ ਲਈ ਘੱਟੋ ਘੱਟ ਜਿਹੜਾ ਪਾਕਿਸਤਾਨ ਦੇ ਕੋਲ ਇੰਟਰਨੈਸ਼ਨਲ ਪਲੇਟਫਾਰਮ ਹੈ, UN ਸਿਕਿਉਰਿਟੀ ਕੌਂਸਲ 'ਚ ਵੀ ਉਹਨਾਂ ਦੀ ਨੁਮਾਇੰਦਗੀ ਹੈ, UN ਜਨਰਲ ਅਸੈਂਬਲੀ 'ਚ ਵੀ ਹੈ, ਉਹਨਾਂ ਨੂੰ ਐਕਟਿਵਲੀ ਕਸ਼ਮੀਰ ਦਾ ਮੁੱਦਾ ਔਰ ਖਾਲਿਸਤਾਨ ਦਾ ਮੁੱਦਾ ਬਿਨਾਂ ਇਸ ਸੰਕੋਚ ਤੋਂ ਕਿ ਜੀ ਇੰਡੀਆ ਬਲੋਚਿਸਤਾਨ ਦਾ ਇਸ਼ੂ ਚੁੱਕ ਲਏਗਾ ਜਾਂ ਸਿੰਧ ਦਾ ਚੁੱਕ ਲਏਗਾ, ਉਹਨਾਂ ਨੂੰ ਜਿਹੜਾ ਖੁੱਲ੍ਹ ਕੇ ਆਉਣਾ ਚਾਹੀਦਾ। ਜਿਵੇਂ ਇੰਡੀਆ ਨੇ ਤਾਂ ਸਿੱਧਾ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ। और राजनप्रीत सिंह जी भी और जसकीरत सिंह जी भी, फिर इसी तरह बलजीत फरैत जी भी, और आल अबाउट ट्रूथ सिखिज्म जी भी, और बिलाल अहमद जी भी ਹਲੋ ਕਹਿੰਦੇ ਨੇ। ਔਰ ਕਹਿੰਦੇ ਨੇ ਇੱਥੇ ਜਿਹੜੀ ਹੈ ਠੰਡ ਬਹੁਤ ਹੈ ਲਾਹੌਰ ਦੇ ਵਿੱਚ। ਔਰ ਵੈਲਕਮ ਬੈਕ ਕਹਿੰਦੇ ਨੇ। ਇੱਥੇ ਤਾਂ ਸਨੋ ਪੈ ਕੇ ਹਟੀ ਹੈ ਵੀਕਐਂਡ ਤੇ। ਹਾਂਜੀ। ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ, ਕ੍ਰੇਜ਼ੀ ਕੂਲ ਜੀ ਵੀ, ਇਹ ਕਹਿੰਦੇ ਬੜੇ ਦਿਨਾਂ ਸਾਨੂੰ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਕਾਫੀ ਦਿਨਾਂ ਬਾਅਦ ਲਾਈਵ ਸ਼ੋਅ ਦੇਖਣ ਨੂੰ ਮਿਲ ਰਿਹਾ ਹੈ। ਮੈਂ ਕਹਿੰਦੇ ਖੁਦ ਜਿਹੜਾ ਬਿਜ਼ੀ ਹੈ ਚੱਲ ਰਿਹਾ। ਸੋ ਥੈਂਕ ਯੂ TV 84 ਟੀਮ ਫॉर ਯੂਅਰ ਐਫਰਟਸ। ਬਹੁਤ ਸ਼ੁਕਰੀਆ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਰੈਗੂਲਰ ਰਹੀਏ, ਟਰੈਵਲ ਇਸ ਵੀਕ 'ਚ ਨਹੀਂ ਹੈ ਜੀ। ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ भी, और फिर इस तरह बिलाल जी भी कहते हैं डॉक्टर साहब पूरी दुनिया को पता है कि 7 मई को इंडिया के साथ क्या हुआ था। बीइंग ए पाकिस्तानी स्पेशली थैंक्स मिस्टर मोदी एंड मान भगत मान, और जिसकी वजह से कहते पाकिस्तान दुनिया में खुद को मनवाया है। हाँ बिल्कुल, बिल्कुल। और फिर तरह ऑप्स जी भी, और फिर इसे तरह हाँ जी साढ़े कोल तारिक जावेद जी भी कहते हैं आई मैट डॉक्टर साहब सच ए नाइस पर्सन। बहुत शुक्रिया तारिक साहब, बहुत मेहरबानी। और गुरु प्रकाश सिंह जी भी, और राजविंदर कौर जी भी। बिलाल जी कहते हैं कि डॉक्टर साहब ऑस्ट्रेलिया में जो कुछ हुआ उस राग और मसूद इन्वॉल्व्ड है, और ईरान जड़ा है वार में इंडिया से इजराइल का साथ दिया, और कतर में भी इंडिया के 8 जड़े ने सिपाही पकड़े गए। और कहते सब जानते हैं सभी इसके बारे में। नहीं कुछ ना कुछ राम और साथ कनेक्शन है इस सारे नाम। हाँ जी। और फिर इस तरह गुरविंदर मान जी भी और सिंपल गार्डनिंग जी भी कहते ने कि फतेह बुला के कि डॉक्टर साहब बहुत देर कर दी हजूर आते आते कोई ना देर से आए दुरुस्त आए। चलो शुक्रिया शुक्रिया। हाँ जी। और ਨੂਪਾ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।